ਅੱਛਾ ਸ਼ਰਮਾ ਜੀ, ਇੱਕ ਗੱਲ ਹੋਰ ਦੱਸਿਓ ਵੀ ਜਿਹੜਾ ਭਾਰਤ ਹੈ, ਉਹ ਕਾਰ ਬਾਜ਼ਾਰ ਦੇ ਮਾਮਲੇ ਦੇ ਵਿੱਚ ਕੀ ਵਾਕਈ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕਾਰ ਬਾਜ਼ਾਰ ਬਣ ਗਿਆ? ਹਾਂ, ਬਿਲਕੁਲ ਪ੍ਰਵੀਨ ਜੀ, ਪਿਛਲੇ ਕੁਝ ਸਮੇਂ ਤੋਂ ਭਾਰਤ ਕਾਰ ਬਾਜ਼ਾਰ ਕਹਿ ਲਈਏ ਜਾਂ 4 ਪਹੀਆ ਵਾਹਨ ਕਹਿ ਲਈਏ, ਹਾਂਜੀ, ਇਹਨਾਂ ਮਾਮਲਿਆਂ ਦੇ ਵਿੱਚ ਚੌਥੇ ਨੰਬਰ ਤੇ ਚੱਲ ਰਿਹਾ ਸੀਗਾ। ਪਿਛਲੇ ਠੀਕ 2-3 ਹੈ। ਸਾਲਾਂ ਤੋਂ ਇਸ ਘੜੀ ਦੇ ਵਿੱਚ ਜਾਪਾਨ ਸਭ ਤੋਂ ਮਤਲਬ 1 ਪੁਆਇੰਟ ਅੱਗੇ ਸੀ, ਤੀਜੇ ਨੰਬਰ ਤੇ ਜਾਪਾਨ ਸੀ। ਪਰ ਅਸੀਂ ਹੁਣ ਜਾਪਾਨ ਨੂੰ ਪਛਾੜਤਾ, ਜਿਹੜਾ ਟੈਕਨੋਲੋਜੀ ਦੇ ਮਾਮਲੇ 'ਚ ਮਾਹਰ ਮੰਨਿਆ ਜਾਂਦਾ, ਗੱਡੀਆਂ ਦੇ ਵਿੱਚ ਬਹੁਤ ਨੰਬਰ 1 ਮੁਲਕਾਂ ਦੇ ਵਿੱਚੋਂ ਮੰਨਿਆ ਜਾਂਦਾ ਕਿ ਹਾਂਜੀ, ਉੱਥੇ ਹਾਂਜੀ। ਟੈਕਨੋਲੋਜੀ ਬੜੀ ਵਧੀਆ। ਉਸ ਮੁਲਕ ਨਾਲੋਂ ਵੀ ਵੱਧ ਇਸ ਮੌਕੇ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਵਾਹਨ ਬਾਜ਼ਾਰ ਜਾਂ ਕਾਰ ਬਾਜ਼ਾਰ ਬਣ ਗਿਆ ਤੇ ਜਾਪਾਨ ਹੂੰ, ਨੂੰ ਪਿਛੜਦਾ। ਮੇਰੇ ਕੋਲ ਕੁਝ ਅੰਕੜੇ ਸੀ, ਮੈਂ ਦਰਸ਼ਕਾਂ ਨਾਲ ਸਾਂਝੇ ਕਰ ਦਿੰਦਾ। ਹਾਂਜੀ। ਇਹ ਕਹਿੰਦੇ ਜੀ ਕਿ ਭਾਰਤ 'ਚ ਵਿਕਰੀ ਦੇ ਲਿਹਾਜ਼ ਨਾਲ ਜਾਪਾਨ ਨੂੰ ਪਿੱਛੇ ਛੱਡਦੇ ਹੋਏ ਭਾਰਤ ਦੁਨੀਆ ਦਾ ਤੀਜਾ ਮੁਲਕ ਬਣਿਆ। ਤੇ ਇਹਦੇ ਵਿੱਚ ਜਿਹੜਾ ਮਤਲਬ ਕਿ ਨਕਈ ਏਸ਼ੀਆ ਹੈ, ਉਹਦੇ ਵੱਲੋਂ ਇਹ ਸਰਵੇ ਹੈ, ਉਹਦੀ ਇਹ ਰਿਪੋਰਟ ਹੈ। ਉਹ ਜੀ, ਕਹਿੰਦੇ ਚੀਨ ਦੁਨੀਆ ਦਾ ਹੁਣ ਵੀ ਨੰਬਰ 1 ਮਤਲਬ ਕਿ ਕਾਰ ਕਾਰ ਬਾਜ਼ਾਰ ਜਾਂ ਬਾਜ਼ਾਰ। ਵਾਹਨ ਬਾਜ਼ਾਰ ਹੈ, ਕਿ ਨੰਬਰ 1 ਤੇ ਚੀਨ ਹੈ। ਤੇ ਹੂੰ, ਚੀਨ ਦੇ ਵਿੱਚ ਇਸ ਮੌਕੇ ਜਿਹੜੇ ਮਤਲਬ ਕਿ ਗੱਡੀਆਂ ਜੇਕਰ ਮੈਂ ਦੇਖਾਂ ਤਾਂ ਚੀਨ ਨੰਬਰ 1 ਤੇ, ਦੂਜੇ ਤੇ ਅਮਰੀਕਾ, ਤੀਜੇ ਤੇ ਜਾਪਾਨ ਸੀ। ਤੇ ਹੁਣ ਹੂੰ, ਜਾਪਾਨ ਚੌਥੇ ਚਲਾ ਗਿਆ, ਅਸੀਂ ਤੀਜੇ ਤੇ ਆ ਗਏ। ਜੀ। ਮਤਲਬ ਇਹਨਾਂ ਅੰਕੜਿਆਂ ਦੇ ਮੁਤਾਬਕ ਜਿਹੜੀ ਭਾਰਤ ਦੇ ਵਿੱਚ ਕੁੱਲ ਵਿਕਰੀ ਹੈ, ਹੂੰ, ਉਹ ਹੂੰ, 42.5 ਲੱਖ, 42.5 ਲੱਖ 2022 ਦੇ ਵਿੱਚ। ਜੀ। ਤੇ ਇਹ ਅਜੇ ਪੂਰੀ ਨਹੀਂ ਹੈ ਕਹਿੰਦੇ। ਹੂੰ, 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 ਬੇਸ਼ੱਕ ਇਹ ਅੰਕੜਾ ਜਾਪਾਨ ਤੋਂ ਵੱਧ ਗਿਆ, ਜਾਪਾਨ 42 ਲੱਖ ਤੇ ਰੁਕ ਗਿਆ 2022 ਦੇ ਹੂੰ, ਵਿੱਚ, ਹਾਂਜੀ, ਤੇ ਅਸੀਂ 42.5 ਲੱਖ ਨੂੰ ਪਾਰ ਕਰ ਚੁੱਕੇ ਹਾਂ। ਜੀ। ਤੇ ਪਰ ਉਹ ਦੱਸ ਰਹੇ ਨੇ ਕਿ ਅਜੇ ਕੁਝ ਕੰਪਨੀਆਂ ਨੇ ਜਿਹੜੀਆਂ, ਉਹ ਹੂੰ, 3 ਮਹੀਨੇ ਲਾ ਦਿੰਦੀਆਂ ਨੇ ਆਪਣੀ ਪੂਰੀ ਫਾਈਨਲ ਰਿਪੋਰਟ ਦਸੰਬਰ ਤੱਕ ਵਾਲੀ ਤਿਆਰ ਕਰਨ ਨੂੰ, ਹੂੰ, ਕਿਉਂਕਿ ਹੂੰ, ਗੱਡੀਆਂ ਹੂੰ, ਥੱਲੇ ਭੇਜੀਆਂ ਹੁੰਦੀਆਂ ਨੇ, ਹਾਂਜੀ, ਉਹ ਹਾਂਜੀ। ਕਿੰਨੀਆਂ ਵਿਕੀਆਂ ਕਿੰਨੀਆਂ ਨਹੀਂ, ਉਹ ਅੰਕੜੇ ਲਿਆਣੇ ਸਾਰਾ ਕੁਝ। ਸੋ ਇਸ ਲਈ ਕਹਿੰਦੇ ਕਿ ਮਾਰਚ 'ਚ ਜਾ ਕੇ ਜ਼ਿਆਦਾ ਕਲੀਅਰ ਹੁੰਦਾ ਹੈ ਕਿ 2022 ਦੇ ਦਸੰਬਰ ਤੱਕ ਕਿੰਨੀਆਂ ਗੱਡੀਆਂ ਵਿਕੀਆਂ। ਸੋ ਇਹ ਗਿਣਤੀ ਹੋਰ ਵਧੂਗੀ ਹਲੇ। ਹੂੰ, ਇਹਦਾ ਮਤਲਬ ਇਹ ਗਿਣਤੀ ਲਗਭਗ ਤੁਹਾਡੀ ਅਕਤੂਬਰ ਨਵੰਬਰ ਤੱਕ ਦੀ ਹੋ ਸਕਦੀ ਹੈ। ਜੀ, ਜੀ। ਉਹ 'ਚ ਨਵੰਬਰ ਜਾਂ ਦਸੰਬਰ ਦੇ ਅੰਕੜੇ ਆ ਜੀ ਪੂਰੇ ਆਉਣੇ ਸ਼ਾਮਲ ਨੇ। ਸੋ 42.5 ਲੱਖ ਗੱਡੀਆਂ 2022 ਦੇ ਵਿੱਚ ਭਾਰਤ 'ਚ ਵਿਕੀਆਂ ਨੇ, ਹੂੰ, ਤੇ ਹੂੰ, ਜਦੋਂ ਕਿ ਜਾਪਾਨ ਦੇ ਵਿੱਚ 42 ਲੱਖ ਨੇ, ਜੀ, ਤੇ 2021 ਤੋਂ 5.6% ਘਟ ਗਈਆਂ ਉੱਥੇ ਗੱਡੀਆਂ। ਠੀਕ ਹੈ। ਸੋ ਇਸ ਲਈ ਜਾਪਾਨ ਜਾਂ ਤਾਂ ਹੁਣ ਸਮਝਦਾਰੀ ਵੱਲ ਨੂੰ ਵੱਧ ਰਿਹਾ ਹੂੰ, ਹੈ ਨਾ। ਤੇ ਦੂਸਰਾ, ਚੀਨ ਦੇ ਵਿੱਚ ਇਹ ਅੰਕੜਾ ਬਾਈ ਜੀ 2 ਕਰੋੜ 62 ਲੱਖ ਤੋਂ ਉੱਪਰ ਹੈ। ਹੂੰ, ਇੱਕ ਸਾਲ ਦੇ ਵਿੱਚ ਚੀਨ 'ਚ 2 ਕਰੋੜ 62 ਲੱਖ ਦੇ ਕਰੀਬ ਗੱਡੀਆਂ ਵਿਕੀਆਂ, ਜਦੋਂ ਕਿ ਅਮਰੀਕਾ 'ਚ 1.5 ਕਰੋੜ ਤੋਂ ਉੱਪਰ ਗੱਡੀ ਵਿਕੀ ਹੈ। 1 ਕਰੋੜ 54 ਲੱਖ ਦੇ ਕਰੀਬ ਗੱਡੀਆਂ ਅਮਰੀਕਾ 'ਚ ਵਿਕੀਆਂ, ਤੇ ਅਸੀਂ 42 ਲੱਖ ਗੱਡੀਆਂ ਮਤਲਬ 42.5 ਲੱਖ ਗੱਡੀਆਂ ਇੱਕ ਸਾਲ ਦੇ ਵਿੱਚ ਕਿ ਤੀਏ ਨੰਬਰ ਤੇ ਆ ਗਏ। ਹਾਂ, ਜੀ। ਇਹਦੇ ਵਿੱਚ ਮਤਲਬ ਕਿ ਖਾਸ ਕਰਕੇ ਇਹ ਹੈ ਕਿ ਇੱਕ ਤਾਂ ਹਾਈਬ੍ਰਿਡ ਗੱਡੀਆਂ ਦਾ ਰੁਝਾਨ ਭਾਰਤ 'ਚ ਬਹੁਤ ਵਧਿਆ ਹਾਂਜੀ, ਹਾਂਜੀ, ਹੈ ਨਾ। ਵਧੇ। ਤੇ ਇੱਕ ਸਪੋਰਟਸ ਵਰਗੀਆਂ ਮਤਲਬ ਕਿ ਉਹੀ ਜਿਹੀਆਂ ਗੱਡੀਆਂ ਵੱਡੀਆਂ ਹੈ ਨਾ, ਉਹਨਾਂ ਹੂੰ, ਗੱਡੀਆਂ ਹੂੰ, ਦਾ ਜਿਹਨਾਂ ਨੂੰ ਅਮਰੀਕਾ ਕੈਨੇਡਾ ਦੇ ਵਿੱਚ ਮਿਨੀ ਟਰੱਕ ਵੀ ਕਹਿੰਦੇ ਆ ਆਪਣੇ ਲੋਕ, ਹੈ ਨਾ, ਹੂੰ, ਹੂੰ, ਕਿ ਹੂੰ, ਉਹ ਉਹੀ ਜਿਹੀਆਂ ਗੱਡੀਆਂ ਦਾ ਰੁਝਾਨ ਵੀ ਉਰੇ ਖਾਸਾ ਵੱਧ ਗਿਆ ਜੀ। ਪਰ ਮਤਲਬ ਕਿ ਇਹਦੇ ਨਾਲ ਨਾਲ ਲੋਕ ਪੈਟਰੋਲ ਡੀਜ਼ਲ ਤੋਂ ਗੈਸ ਵਾਲੀਆਂ ਤੇ ਗੱਡੀਆਂ ਤੇ ਵੀ ਕਾਫੀ ਆਏ ਨੇ। ਹੂੰ, ਬੇਸ਼ੱਕ ਹੁਣ ਸਰਕਾਰ ਬੜੀਆਂ ਸਬਸਿਡੀਆਂ ਦੇ ਰਹੀ ਆ ਇਲੈਕਟ੍ਰੋਨਿਕ ਗੱਡੀਆਂ ਦੇ ਉੱਤੇ, ਪਰ ਲੋਕ ਅਜੇ ਵੀ ਉੱਤੇ ਪੂਰਾ ਭਰੋਸਾ ਨਹੀਂ ਕਰ ਪਾ ਰਹੇ, ਜਾਂ ਉਹਦੀ ਮਾਰਕੀਟ ਅਜੇ ਉਵੇਂ ਨਹੀਂ ਖੜੀ ਹੋਈ। ਪਰ ਫਿਰ ਵੀ ਅੱਜ ਕੱਲ ਲੋਕ ਮਤਲਬ ਕਿ ਜਿਹੜੀਆਂ ਗੇਅਰ ਵਾਲੀਆਂ ਗੱਡੀਆਂ ਦੀ ਬਜਾਏ ਆਟੋ ਹੂੰ, ਹੂੰ, ਗੱਡੀਆਂ ਵੱਲ ਨੂੰ ਵੀ ਕਾਫੀ ਰੁਝਾਨ ਵਧਿਆ। ਸੋ ਇਹ ਜੀ। ਕਈ ਤਰ੍ਹਾਂ ਦੇ ਬਦਲਾਅ ਭਾਰਤ ਚ ਆ ਰਹੇ, ਨੂੰ ਮੈਨੂੰ ਲੱਗਦਾ ਇਹਨੂੰ ਸਥਿਰ ਹੋਣ ਨੂੰ 2 ਜਾਂ 3 ਸਾਲ ਲੱਗਣਗੇ। ਉਸ ਤੋਂ ਬਾਅਦ ਇਹ ਕਾਰ ਬਾਜ਼ਾਰ ਕਿਹੜਾ ਰੁਖ ਲੈਂਦਾ ਉਹ ਦੇਖਣ ਵਾਲੀ ਗੱਲ ਹੋਗੀ। ਫਿਲਹਾਲ ਭਾਰਤ ਨੇ ਇੱਕ ਕਦਮ ਅੱਗੇ ਵਧਾ ਕੇ ਜੀ, ਇਹ ਮਤਲਬ ਪੋਲਿਊਸ਼ਨ ਵਧਾਉਣ ਦਾ ਹੀ ਰਾਹ ਹੈ। ਜੇਕਰ ਪਬਲਿਕ ਟਰਾਂਸਪੋਰਟ ਸੂਬਿਆਂ 'ਚ, ਸ਼ਹਿਰਾਂ 'ਚ, ਨਗਰਾਂ 'ਚ ਮਜ਼ਬੂਤ ਹੋਵੇ, ਤਾਂ ਸਾਡੀਆਂ ਸੜਕਾਂ ਤੇ ਘੱਟ ਗੱਡੀਆਂ ਨਿਕਲਣ, ਉਹਦੇ ਨਾਲ ਵਾਤਾਵਰਨ ਵੀ ਸਾਫ਼ ਰਹੇ, ਸਾਡੀ ਜੇਬ ਦਾ ਖਰਚਾ ਵੀ ਠੀਕ ਰਹੇ। ਜੀ, ਬਿਲਕੁਲ, ਬਿਲਕੁਲ। ਪਰ ਇਹ ਹੈ ਕਿ ਭਾਰਤ ਦੇ ਵਿੱਚ ਇਸ ਕਾਰੋਬਾਰ ਦੇ ਹੁਣ ਪੈਰ ਲਗਾਤਾਰ ਵੱਧਦੇ-ਫੁੱਲਦੇ ਜਾਂਦੇ ਨੇ। ਇਹ ਕਾਰੋਬਾਰ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਕਿ ਬਾਹਰੋਂ ਗੱਡੀਆਂ ਲਿਆ ਕੇ ਜਾਂ ਜਿਹੜੀਆਂ ਗੱਡੀਆਂ ਲਗਜ਼ਰੀ ਉਹਨਾਂ ਨੂੰ ਘੱਟ ਕੀਮਤ ਦੇ ਵਿੱਚ ਕਾਰ ਬਾਜ਼ਾਰਾਂ ਦੇ ਵਿੱਚ ਵੇਚਣਾ।